ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਮੈਂ ਦੱਸਿਆ ਸੀ ਵੀ ਫਲੋਰੀਡਾ ਦੇ ਵਿੱਚ ਡੈਮੋਕ੍ਰੇਟ ਐਮਿਲੀ ਗ੍ਰੈਗਰੀ ਉਹਨੇ ਇੱਕ ਜਿਹੜੀ ਸੀਟ ਆ ਉਹ ਕਾਂਗਰਸ ਦੀ ਫਲਿੱਪ ਕਰ ਲਈ ਹੈਗੀ ਆ। ਐਨ ਪੂਰਾ ਉਹ ਡੀਪ ਰੈੱਡ ਡਿਸਟ੍ਰਿਕਟ ਗਿਣਿਆ ਜਾਂਦਾ ਆ। ਇਹ ਉਹੀ ਆ ਜਿੱਥੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦਾ ਮਾਰੇ ਲਾਗੋ ਆਪਣਾ ਜਿਹੜਾ ਘਰ ਹੈਗਾ ਆ। ਸੋ ਇਹ ਬਹੁਤ ਸਰਪ੍ਰਾਈਜ਼ਿੰਗ ਆ ਕਿਉਂਕਿ ਕਾਫੀ ਵੱਡੀ ਗਿਣਤੀ ਦੇ ਵਿੱਚ 19% ਦੇ ਕਰੀਬ ਜੋ ਟਰੰਪ ਹੋਣੀ ਆ ਉੱਥੋਂ ਲੀਡ ਕਰਕੇ ਜਿੱਤੇ ਸੀਗੇ ਜਦੋਂ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਹੋਈ ਸੀ। ਸੋ ਹੁਣ ਡੈਮੋਕ੍ਰੇਟ ਐਮਿਲੀ ਗ੍ਰੈਗਰੀ ਇਸ ਸੀਟ ਨੂੰ ਜਿੱਤ ਗਏ ਹੈਗੇ ਆ। ਕਹਿੰਦੇ ਵੀ ਫਸਟ ਟਾਈਮ ਹੋਇਆ ਹੈਗਾ ਉਹਨਾਂ ਨੇ ਰਿਪਬਲਿਕਨ ਜੌਨ ਮੇਪਲਸ ਨੂੰ ਹਰਾਇਆ ਆ। ਤੇ ਇਹ ਰਿਪਬਲਿਕਨਸ ਦੇ ਕੋਲ ਸੀਟ ਬਹੁਤ ਲੰਮੇ ਸਮੇਂ ਦੇ ਉੱਤੋਂ ਸੀਗੀ। ਸੋ ਜੇ ਫਲੋਰੀਡਾ ਦੇ ਵਿੱਚ ਇਹ ਸਿਚੁਏਸ਼ਨ ਹੋ ਰਹੀ ਆ, ਸੋ ਬਾਕੀ ਸਟੇਟਾਂ ਦੇ ਵਿੱਚ ਇਹ ਜਿਹੜਾ ਕੀ ਹਾਲ ਹੋਊਗਾ ਇਹ ਜਿਹੜੀਆਂ ਨਵੰਬਰ ਦੀਆਂ ਇਲੈਕਸ਼ਨਾਂ ਆ ਉਹਨਾਂ ਦੇ ਵਿੱਚ ਪਤਾ ਲੱਗੂਗਾ। ਮਾਰੇ ਲਾਗੋ ਜਿਹੜਾ ਡਿਸਟ੍ਰਿਕਟ ਆ ਜਿੱਥੋਂ ਬੀਬੀ ਜਿੱਤੀ ਆ ਉਹ ਰਿਪਰੈਜ਼ੈਂਟ ਕਰਦੀ ਹੈਗੀ ਆ। ਕਹਿੰਦੇ ਵੀ ਸਟੇਟ ਹਾਊਸ ਡਿਸਟ੍ਰਿਕਟ 87 ਇਹ ਪਿੱਛੇ ਵੇਕੈਂਟ ਹੋ ਗਈ ਸੀ, ਉਸ ਦੀ ਜਗ੍ਹਾ ਦੇ ਉੱਤੇ ਜੋ ਆ ਉਹਨਾਂ ਨੇ ਸੀਟ ਜਿੱਤੀ ਹੈਗੀ ਆ। ਜੀ ਬਿਲਕੁਲ। ਸੋ ਇਟਸ ਏ ਜਿੱਦਾਂ ਕਹਿ ਸਕਦੇ ਆ ਵੀ ਖਤਰੇ ਦੀ ਘੰਟੀ ਆ। ਘੁੱਗੂ ਅਲਾਰਮ ਜਿਹੜਾ ਉਹ ਰਿਪਬਲਿਕਨਸ ਨੂੰ ਦੇਖਣਾ ਪੈਣਾ ਆ ਵੀ ਕੀ ਇਸ ਦੇ ਵਿੱਚ ਕਰਨਾ ਆ। ਸੋ ਆਪਣੀਆਂ ਸੀਟਾਂ ਬਚਾਉਣ ਖਾਤਰ ਤਾਂ ਹੀ ਉਹ ਸੇਵ ਐਕਟ ਕਹਿੰਦੇ ਆ ਵੀ ਘੱਟ ਤੋਂ ਘੱਟ ਲੋਕ ਵੋਟ ਪਾ ਸਕਣ ਤੇ ਅਸੀਂ ਜਿਹੜੀਆਂ ਉਹ ਸੀਟਾਂ ਜਿਹੜੀਆਂ ਉਹ ਜਿੱਤਦੇ ਰਹੀਏ। ਸੋ ਇਸੇ ਲਈ ਸੇਵ ਐਕਟ ਨੂੰ ਲਿਆਉਣ ਦੀ ਇਹਨਾਂ ਦੀ ਸਭ ਤੋਂ ਵੱਡੀ ਜਿਹੜੀ ਕੋਸ਼ਿਸ਼ ਆ ਤਾਂ ਜੋ ਜਿਨ੍ਹਾਂ ਲੋਕਾਂ ਦੇ ਕੋਲ ਕੋਈ ਡਾਕੂਮੈਂਟ, ਕਿਉਂਕਿ 50% ਤੋਂ ਵੱਧ ਅਮਰੀਕਨ ਦੇ ਕੋਲ ਪਾਸਪੋਰਟ ਨਹੀਂ ਹੈਗਾ ਤੇ ਬਹੁਤਿਆਂ ਨੂੰ ਤਾਂ ਪਤਾ ਵੀ ਨਹੀਂ ਹੋਣਾ ਵੀ ਉਹਨਾਂ ਦੇ ਬਰਥ ਸਰਟੀਫਿਕੇਟ ਕਿੱਥੇ ਪਏ ਆ। ਖਾਸ ਕਰਕੇ ਬੀਬੀਆਂ ਜਿਨ੍ਹਾਂ ਦਾ ਨਾਮ ਚੇਂਜ ਹੋਇਆ ਹੁੰਦਾ ਆ ਉਹਨਾਂ ਨੂੰ ਉਹ ਚੀਜ਼ ਕਰਨੀ ਬੈਲਟ ਜਾਂ ਰਜਿਸਟਰ ਕਰਨਾ ਵੋਟ ਦੇ ਲਈ ਉਹ ਕਾਫੀ ਔਖਾ ਹੋ ਜਾਊਗਾ ਜੇ ਸੇਵ ਐਕਟ ਜਿਹੜਾ ਉਹ ਪਾਸ ਹੋ ਜਾਂਦਾ। ਸੋ ਕਾਫੀ ਜਿਹੜੀ ਸਿਚੁਏਸ਼ਨ ਆ ਉਹ ਇਸ ਚੀਜ਼ ਨੂੰ ਲੈ ਕੇ, ਵੋਟਿੰਗ ਰਾਈਟਸ ਨੂੰ ਲੈ ਕੇ ਹੁਣ ਰੌਲਾ ਗੌਲਾ ਜਿਹੜਾ ਉਹ ਪੂਰਾ ਪੈ ਰਿਹਾ ਹੈਗਾ ਆ। ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਮੈਂ ਦੱਸਿਆ ਸੀ ਵੀ ਫਲੋਰੀਡਾ ਦੇ ਵਿੱਚ ਡੈਮੋਕ੍ਰੇਟ ਐਮਿਲੀ ਗ੍ਰੈਗਰੀ ਉਹਨੇ ਇੱਕ ਜਿਹੜੀ ਸੀਟ ਆ ਉਹ ਕਾਂਗਰਸ ਦੀ ਫਲਿੱਪ ਕਰ ਲਈ ਹੈਗੀ ਆ। ਐਨ ਪੂਰਾ ਉਹ ਡੀਪ ਰੈੱਡ ਡਿਸਟ੍ਰਿਕਟ ਗਿਣਿਆ ਜਾਂਦਾ ਆ। ਇਹ ਉਹੀ ਆ ਜਿੱਥੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦਾ ਮਾਰੇ ਲਾਗੋ ਆਪਣਾ ਜਿਹੜਾ ਘਰ ਹੈਗਾ ਆ। ਸੋ ਇਹ ਬਹੁਤ ਸਰਪ੍ਰਾਈਜ਼ਿੰਗ ਆ ਕਿਉਂਕਿ ਕਾਫੀ ਵੱਡੀ ਗਿਣਤੀ ਦੇ ਵਿੱਚ 19% ਦੇ ਕਰੀਬ ਜੋ ਟਰੰਪ ਹੋਣੀ ਆ ਉੱਥੋਂ ਲੀਡ ਕਰਕੇ ਜਿੱਤੇ ਸੀਗੇ ਜਦੋਂ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਹੋਈ ਸੀ। ਸੋ ਹੁਣ ਡੈਮੋਕ੍ਰੇਟ ਐਮਿਲੀ ਗ੍ਰੈਗਰੀ ਇਸ ਸੀਟ ਨੂੰ ਜਿੱਤ ਗਏ ਹੈਗੇ ਆ। ਕਹਿੰਦੇ ਵੀ ਫਸਟ ਟਾਈਮ ਹੋਇਆ ਹੈਗਾ ਉਹਨਾਂ ਨੇ ਰਿਪਬਲਿਕਨ ਜੌਨ ਮੇਪਲਸ ਨੂੰ ਹਰਾਇਆ ਆ। ਤੇ ਇਹ ਰਿਪਬਲਿਕਨਸ ਦੇ ਕੋਲ ਸੀਟ ਬਹੁਤ ਲੰਮੇ ਸਮੇਂ ਦੇ ਉੱਤੋਂ ਸੀਗੀ। ਸੋ ਜੇ ਫਲੋਰੀਡਾ ਦੇ ਵਿੱਚ ਇਹ ਸਿਚੁਏਸ਼ਨ ਹੋ ਰਹੀ ਆ, ਸੋ ਬਾਕੀ ਸਟੇਟਾਂ ਦੇ ਵਿੱਚ ਇਹ ਜਿਹੜਾ ਕੀ ਹਾਲ ਹੋਊਗਾ ਇਹ ਜਿਹੜੀਆਂ ਨਵੰਬਰ ਦੀਆਂ ਇਲੈਕਸ਼ਨਾਂ ਆ ਉਹਨਾਂ ਦੇ ਵਿੱਚ ਪਤਾ ਲੱਗੂਗਾ। ਮਾਰੇ ਲਾਗੋ ਜਿਹੜਾ ਡਿਸਟ੍ਰਿਕਟ ਆ ਜਿੱਥੋਂ ਬੀਬੀ ਜਿੱਤੀ ਆ ਉਹ ਰਿਪਰੈਜ਼ੈਂਟ ਕਰਦੀ ਹੈਗੀ ਆ। ਕਹਿੰਦੇ ਵੀ ਸਟੇਟ ਹਾਊਸ ਡਿਸਟ੍ਰਿਕਟ 87 ਇਹ ਪਿੱਛੇ ਵੇਕੈਂਟ ਹੋ ਗਈ ਸੀ, ਉਸ ਦੀ ਜਗ੍ਹਾ ਦੇ ਉੱਤੇ ਜੋ ਆ ਉਹਨਾਂ ਨੇ ਸੀਟ ਜਿੱਤੀ ਹੈਗੀ ਆ। ਜੀ ਬਿਲਕੁਲ। ਸੋ ਇਟਸ ਏ ਜਿੱਦਾਂ ਕਹਿ ਸਕਦੇ ਆ ਵੀ ਖਤਰੇ ਦੀ ਘੰਟੀ ਆ। ਘੁੱਗੂ ਅਲਾਰਮ ਜਿਹੜਾ ਉਹ ਰਿਪਬਲਿਕਨਸ ਨੂੰ ਦੇਖਣਾ ਪੈਣਾ ਆ ਵੀ ਕੀ ਇਸ ਦੇ ਵਿੱਚ ਕਰਨਾ ਆ। ਸੋ ਆਪਣੀਆਂ ਸੀਟਾਂ ਬਚਾਉਣ ਖਾਤਰ ਤਾਂ ਹੀ ਉਹ ਸੇਵ ਐਕਟ ਕਹਿੰਦੇ ਆ ਵੀ ਘੱਟ ਤੋਂ ਘੱਟ ਲੋਕ ਵੋਟ ਪਾ ਸਕਣ ਤੇ ਅਸੀਂ ਜਿਹੜੀਆਂ ਉਹ ਸੀਟਾਂ ਜਿਹੜੀਆਂ ਉਹ ਜਿੱਤਦੇ ਰਹੀਏ। ਸੋ ਇਸੇ ਲਈ ਸੇਵ ਐਕਟ ਨੂੰ ਲਿਆਉਣ ਦੀ ਇਹਨਾਂ ਦੀ ਸਭ ਤੋਂ ਵੱਡੀ ਜਿਹੜੀ ਕੋਸ਼ਿਸ਼ ਆ ਤਾਂ ਜੋ ਜਿਨ੍ਹਾਂ ਲੋਕਾਂ ਦੇ ਕੋਲ ਕੋਈ ਡਾਕੂਮੈਂਟ, ਕਿਉਂਕਿ 50% ਤੋਂ ਵੱਧ ਅਮਰੀਕਨ ਦੇ ਕੋਲ ਪਾਸਪੋਰਟ ਨਹੀਂ ਹੈਗਾ ਤੇ ਬਹੁਤਿਆਂ ਨੂੰ ਤਾਂ ਪਤਾ ਵੀ ਨਹੀਂ ਹੋਣਾ ਵੀ ਉਹਨਾਂ ਦੇ ਬਰਥ ਸਰਟੀਫਿਕੇਟ ਕਿੱਥੇ ਪਏ ਆ। ਖਾਸ ਕਰਕੇ ਬੀਬੀਆਂ ਜਿਨ੍ਹਾਂ ਦਾ ਨਾਮ ਚੇਂਜ ਹੋਇਆ ਹੁੰਦਾ ਆ ਉਹਨਾਂ ਨੂੰ ਉਹ ਚੀਜ਼ ਕਰਨੀ ਬੈਲਟ ਜਾਂ ਰਜਿਸਟਰ ਕਰਨਾ ਵੋਟ ਦੇ ਲਈ ਉਹ ਕਾਫੀ ਔਖਾ ਹੋ ਜਾਊਗਾ ਜੇ ਸੇਵ ਐਕਟ ਜਿਹੜਾ ਉਹ ਪਾਸ ਹੋ ਜਾਂਦਾ। ਸੋ ਕਾਫੀ ਜਿਹੜੀ ਸਿਚੁਏਸ਼ਨ ਆ ਉਹ ਇਸ ਚੀਜ਼ ਨੂੰ ਲੈ ਕੇ, ਵੋਟਿੰਗ ਰਾਈਟਸ ਨੂੰ ਲੈ ਕੇ ਹੁਣ ਰੌਲਾ ਗੌਲਾ ਜਿਹੜਾ ਉਹ ਪੂਰਾ ਪੈ ਰਿਹਾ ਹੈਗਾ ਆ।